ਹੁਣ ਦੇ ਦੌਰ 'ਚ ਜਦੋਂ 2 ਦਿਨ ਪਹਿਲਾਂ ਤੱਕ ਜਦੋਂ ਤੁਸੀਂ ਉਹੀ ਉਹਨਾਂ ਦਾ ਜਿਹੜਾ ਰੈਂਟਾ ਸਿੱਖ ਕੈਪਟਨ ਅਮਰਿੰਦਰ ਉਹ ਵੀ ਕਹਿ ਰਿਹਾ ਕਿ ਜੀ ਬਹੁਤ ਵੱਧ ਗਿਆ ਹੈ, ਹੁਣ ਸਿਕਿਉਰਿਟੀ ਦਾ ਖਤਰਾ, ਇਹ ਬਿਲਕੁਲ ਠੀਕ ਕੀਤਾ ਉਹਨਾਂ ਨੇ। ਅੱਧਾ ਪੰਜਾਬ ਉਹਨਾਂ ਨੇ BSF ਦੇ ਹਵਾਲੇ ਕਰਤਾ, 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਜਿਹੜਾ ਉਹਦਾ ਚਾਰਜ ਜਿਹੜਾ BSF ਨੂੰ ਦੇ ਦਿੱਤਾ। ਜੇ ਇੰਨਾ ਹੀ ਖਤਰਾ ਹੈ ਤੇ ਫਿਰ ਤੁਸੀਂ ਕਰਤਾਰਪੁਰ ਕੋਰੀਡੋਰ ਕਿਉਂ ਖੋਲ ਰਹੇ ਹੋ ਭਾਈ ਜੀ? ਹੁਣ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਤੁਸੀਂ ਕਹਿ ਰਹੇ ਹੋ ਜੀ ਉਹਨਾਂ ਦੇ ਡਰੋਨ ਅੱਗੇ 15 ਕਿਲੋਮੀਟਰ ਤੱਕ ਆਉਂਦੇ ਸੀ, ਹਥਿਆਰ ਔਰ ਡਰੱਗਸ ਲੈ ਕੇ ਹੁਣ 50 ਕਿਲੋਮੀਟਰ ਤੱਕ ਆਉਂਦਾ ਕਿ 10 ਅਫਗਾਨ ਸਿੱਖ ਪਿਲਗ੍ਰਿਮਸ ਐਂਟਰ ਪਾਕਿਸਤਾਨ ਵਾਇਆ ਤੋਰਖਮ ਬਾਰਡਰ ਫॉर ਗੁਰੂ ਨਾਨਕਸ ਬਰਥ ਐਨੀਵਰਸਰੀ। ਸੋ ਇਹ ਤੋਰਖਮ ਬਾਰਡਰ ਜਿਹੜਾ ਮੇਨ ਅਫਗਾਨਿਸਤਾਨ ਪਾਕਿਸਤਾਨ ਦਾ ਬਾਰਡਰ ਹੈ, ਉਹਦੇ ਚ 10 ਸਿੱਖ ਜਿਹੜੇ ਨੇ ਜਿਨ੍ਹਾਂ ਚ 6 ਬੀਬੀਆਂ ਨੇ ਔਰ 4 ਗੁਰਸਿੱਖ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਪਾਕਿਸਤਾਨ ਠਹਿਰਨ ਦੇ ਦੌਰਾਨ ਅੱਡ-ਅੱਡ ਗੁਰਦੁਆਰਿਆਂ 'ਚ ਜਾਵਾਂਗੇ, ਜਨਮ ਸਥਾਨ ਨਨਕਾਣਾ ਸਾਹਿਬ ਔਰ ਦਰਬਾਰ ਸਾਹਿਬ ਕਰਤਾਰਪੁਰ। ਅੱਜ ਹੀ ਸਾਡੇ ਇੱਕ ਵੀਰ ਨੇ ਕਾਲ ਕਰਕੇ ਕਿਹਾ, ਕਹਿੰਦਾ ਜੀ ਤੁਸੀਂ TV 84 ਚਲਾਉਣ ਲਈ ਰੋਜ਼ ਅਪੀਲ ਕਰਦੇ ਹੋ, ਇੱਕ ਸੌਖਾ ਕੰਮ ਕਰ ਸਕਦੇ ਹੋ ਤੁਸੀਂ, ਫਿਰ ਸਗੋਂ ਤੁਸੀਂ ਦੂਸਰਿਆਂ ਨੂੰ ਦਿਓਗੇ। ਮੈਂ ਕਿਹਾ ਜੀ ਕੀ? ਕਹਿੰਦਾ ਜੀ ਬਾਬੇ। ਮੈਂ ਕਿਹਾ ਜੀ ਇਹ ਤੁਹਾਨੂੰ ਬਾਬੇ ਕਿੱਥੋਂ ਆ? ਕਹਿੰਦਾ ਜੀ ਕੱਲ ਤੁਸੀਂ ਕਿਹਾ ਸੀ ਵੀ ਕਰਤਾਰਪੁਰ ਲਾਂਘਾ ਖੁੱਲਣ ਵਾਲਾ ਹੈ ਔਰ ਇਹ BJP ਨਾਲ ਡੈਲੀਗੇਸ਼ਨ ਮਿਲ ਲਿਆ ਇਹਨਾਂ ਦਾ, ਹੁਣ ਇਹਨਾਂ ਨੇ ਕ੍ਰੈਡਿਟ ਇਹਨਾਂ ਨੂੰ, ਉਹ ਕਹਿੰਦਾ ਜੀ 12 ਘੰਟੇ ਨਹੀਂ ਲੱਗੇ ਖੁੱਲ ਗਿਆ। ਮੈਂ ਕਿਹਾ ਖੈਰ ਇਹ ਤਾਂ ਜਿਹੜਾ ਟਾਈਮ ਐਂਡ ਸਪੇਸ ਇਹ ਤਾਂ ਰੱਬ ਦੇ ਕੋਲ ਹੈ, ਪਰ ਬਹੁਤ ਵਾਰ ਤੁਹਾਨੂੰ ਜਿਸ ਦੁਸ਼ਮਣ ਦੇ ਨਾਲ ਤੁਹਾਡਾ ਲੰਬਾ ਵਾਹ ਰਿਹਾ ਹੋਏ ਤੁਹਾਨੂੰ, ਔਰ ਮੈਂ ਕੱਲ ਵੀ ਇਹ ਲਫ਼ਜ਼ ਕਿਹਾ ਸੀ ਕਿ ਚਾਲ ਢਾਲ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ। ਅਜੀਤ ਡੋਵਲ ਦਾ ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਜੋ ਕਹਿ ਰਿਹਾ ਇਹਦਾ ਹੁਣ ਮਤਲਬ ਕੀ ਹੋਣ ਜਾ ਰਿਹਾ। ਔਰ ਮੈਨੂੰ ਕੱਲ ਖੁਸ਼ੀ ਹੋਈ, ਮੈਂ ਜਾ ਕੇ ਦੇਖਿਆ ਕਿ ਬਹੁਤ ਸਾਰੇ ਹੋਰ 2-3 TV ਸ਼ੋਜ਼ ਨੇ ਵੀ ਜੋ ਅਜੀਤ ਡੋਵਲ ਨੇ ਹੈਦਰਾਬਾਦ ਦੀ ਪੁਲਿਸ ਅਕੈਡਮੀ ਚੋਂ 130 ਦੇ ਕਰੀਬ ਪਾਸ ਆਊਟ ਹੋ ਰਹੇ IPS ਆਫੀਸਰਸ ਨੂੰ ਕਿਹਾ ਕਿ ਜੀ ਤੁਹਾਡੀ 4th ਜਨਰੇਸ਼ਨ ਵਾਰ ਜਿਹੜੀ ਹੈ ਅਗੇਂਸਟ ਸਿਵਲ ਸੁਸਾਇਟੀ ਹੋਏਗੀ। ਉਹ ਉਹਦੇ ਤੇ ਇੰਨੇ ਹੌਰੀਫਾਈਡ ਸੀ। ਹਾਲਾਂ ਸਾਡੇ ਮੀਡੀਆ 'ਚ ਆਪਣੇ ਅੱਜ ਤਾਂ ਮੈਂ ਕਿਤੇ ਇੱਕ ਲਾਈਨ ਵੀ ਨਹੀਂ ਦੇਖੀ ਹੈ ਕਿ ਕਿਉਂਕਿ ਇਹ ਵੀ ਇੱਕ ਬਦਕਿਸਮਤੀ ਹੈ। ਔਰ ਅੱਜ ਹੀ ਡਾਕਟਰ ਨਰਿੰਦਰਪਾਲ ਸਿੰਘ ਨੇ ਮੈਰੀਲੈਂਡ 'ਚ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਪਾਸਟ ਔਰ ਅੱਜ ਨੂੰ ਕੰਪੇਅਰ ਕਰਦੇ ਆ। ਮੈਂ ਕਿ ਮੈਨੂੰ ਅਫਸੋਸ ਇਸ ਗੱਲ ਦਾ ਹੁੰਦਾ ਹੈ ਵੀ ਇਹ ਨਹੀਂ ਹੈ ਵੀ ਸਾਡੀ ਕੌਮ 'ਚ ਬਹਾਦਰਾਂ ਦੀ ਕਮੀ ਹੈ, ਤਿਆਗ ਕਰਨ ਵਾਲਿਆਂ ਦੀ ਕੋਈ ਕਮੀ ਹੋਏਗੀ, ਬੜੇ ਫਰਾਖ ਦਿਲ ਜਨਰੋਸਿਟੀ। ਪਰ ਮੈਂ ਕਿਹਾ ਜਦੋਂ ਇੰਟੈਲੈਕਟ ਦਾ ਮਾਮਲਾ ਆਉਂਦਾ ਹੈ, ਜਿਹੜੇ ਸਾਡੇ ਇੱਥੇ ਪੜ੍ਹੇ ਲਿਖੇ ਡਾਕਟਰ ਹਨ, ਇੱਕ ਤਾਂ ਉਹ ਨੇ ਜਿਹੜੇ ਵਿਚਾਰੇ ਕਿਰਤ ਕਰਨ ਵਾਲੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਨੇ ਇੰਟੈਲੈਕਟ ਨੂੰ ਐਕਸਪੋਜ਼ਰ ਹੀ ਨਹੀਂ ਹੋਇਆ। ਪਰ ਮੈਂ ਕਿਹਾ ਜਿਹੜੇ ਇਹ ਵੱਡੇ ਵੱਡੇ ਵੀ ਬਣੇ ਹੋਏ ਨੇ, ਤੁਸੀਂ ਇਹਨਾਂ ਦੇ ਨਾਲ 10 ਮਿੰਟ ਬੈਠ ਕੇ ਦੇਖ ਲਓ, ਤੁਹਾਨੂੰ ਲੱਗਦਾ ਵੀ ਇਹ ਬਾਹਮਣ ਨਾਲ ਲੜਾਈ ਹੈ। ਜਿਹੜਾ ਇਹ ਚਾਣਕਿਆ ਦੇ ਪੁੱਤਰ ਕਿੰਨੇ ਐਂਗਲ ਇਹਨਾਂ ਦੇ ਨੇ ਔਰ ਆਪਣੇ ਕਿੱਥੇ ਤੁਰੇ ਫਿਰਦੇ ਨੇ। ਔਰ ਇਹੀ ਕਾਰਨ 47 ਦੇ ਵਿੱਚ ਵੀ ਜੇ ਅਸੀਂ ਦੇਖੀਏ ਕਿ ਸਾਡੀ ਲੀਡਰਸ਼ਿਪ ਦੀ ਜਿਹੜੀ ਅਕਾਲੀ ਲੀਡਰਸ਼ਿਪ ਦੀ ਫੇਲਿਅਰ ਹੈ ਉਹ ਨਜ਼ਰ ਆਉਂਦੀ ਹੈ। 84 ਦੇ ਵਿੱਚ ਵੀ ਇਹੀ ਪਾਰਟ ਹੁੰਦਾ ਵੀ ਰਾਜੀਵ ਗਾਂਧੀ ਇੰਨਾ ਕੁ ਘਬਰਾਇਆ ਹੋਇਆ ਹੈ, ਉਹ ਸਹੁੰ ਚੁੱਕਣਾ ਚਾਹੁੰਦਾ ਹੈ। ਸੋਨੀਆ ਗਾਂਧੀ ਉਹਦੇ ਨਾਲ ਲਿਪਟ ਕੇ ਰੋ ਰਹੀ ਹੈ। ਆਲ ਇੰਡੀਆ ਇੰਸਟੀਚਿਊਟ ਡੈਡ ਬੋਡੀ ਪਈ ਹੈ ਇੰਦਰਾ ਗਾਂਧੀ ਦੀ। ਔਰ ਇਹ ਅਲੈਗਜ਼ੈਂਡਰ ਨੇ ਲਿਖੀ ਜਿਹੜੀ ਕਿਤਾਬ ਉਹਨਾਂ ਦਾ ਮੇਨ ਬੰਦਾ ਸੀ, ਉਹਨੇ ਕਿਹਾ ਕਿ ਉਹਨੇ ਕਿਹਾ ਤੂੰ ਚੱਲਿਆ ਸਹੁੰ ਚੁੱਕਣ ਪ੍ਰਾਈਮ ਨੇ? ਉਹ ਕਹਿੰਦਾ ਹਾਂ। ਉਹ ਕਹਿੰਦੇ ਤੈਨੂੰ ਵੀ ਮਾਰ ਦੇਣਗੇ। ਉਹ ਕਹਿੰਦਾ ਮੈਨੂੰ ਤਾਂ ਵੈਸੇ ਹੀ ਮਾਰ ਹੀ ਦੇਣਾ। ਸੋ ਮਤਲਬ ਹੁਣ ਜਿੱਥੇ ਇੰਨਾ ਖੌਫ, ਔਰ ਰਾਜੀਵ ਗਾਂਧੀ ਕਿਸੇ ਹੱਦ ਤੱਕ ਜਾ ਕੇ ਵੀ ਸਿੱਖਾਂ ਨੂੰ ਜਿਹੜਾ ਸੈਟੀਸਫਾਈ ਕਰਨਾ ਚਾਹੁੰਦਾ ਸੀ, ਪ੍ਰਾਈਮ ਮਿਨਿਸਟਰ ਬਣ ਗਿਆ, ਉਹਨੇ ਨਸਲਕੁਸ਼ੀ ਤਾਂ ਕਰ ਦਿੱਤੀ ਬਿਲਕੁਲ, ਪਰ ਉਹਨੂੰ ਪਤਾ ਸੀ ਵੀ ਮੈਨੂੰ ਮਾਰ ਦੇਣਾ। ਔਰ ਉਦੋਂ ਇਹ ਗਦਾਰ ਜਿਹੜਾ ਕੰਮ ਅਕਲ ਲੌਂਗੋਵਾਲ ਨਿਕਲ ਆਇਆ। ਹੁਣ ਜੇ ਇਹ ਪੀਰੀਅਡ ਸੀ ਜੂਨ 84 ਤੋਂ ਬਾਅਦ, ਅੰਦਰੂਨੀ ਇਹੀ ਸਾਈਨ ਸੀ ਕਿ ਸਿਰਫ ਮੁਕੰਮਲ ਆਜ਼ਾਦੀ ਨਾ ਮੈਨੂੰ ਫੋਰਨ ਅਫੇਅਰਸ ਦੂਜਾ ਲੈ ਲਓ ਜੋ, ਤੇ ਲੌਂਗੋਵਾਲ ਉੱਥੇ ਕੀ ਕਰਤੂਤ ਕਰਕੇ ਆਇਆ। ਔਰ ਮੈਂ ਕਿਹਾ ਅੱਜ ਵੀ ਹਾਲਾਤ ਇਸ ਪਾਸੇ ਵੱਲ ਜਾ ਰਹੇ ਨੇ, ਕਿਸਾਨਾਂ ਦਾ ਅੰਦੋਲਨ ਹੋਏ, ਕੋਈ ਅਦਰਵਾਈਜ਼ ਹੋਏ। ਮੈਂ ਉਹਨਾਂ ਨੂੰ ਕਿਹਾ ਵੀ ਐਵੇਂ ਨਹੀਂ ਕਰਤਾਰਪੁਰ ਕੋਰੀਡੋਰ ਖੋਲ ਦਿੱਤਾ। ਉਹਨਾਂ ਨੇ, ਅਸੀਂ ਕੱਲ ਵੀ ਕਿਹਾ ਸੀ ਕਿ ਵੀ ਇਹ ਕ੍ਰੈਡਿਟ ਭਾਵੇਂ ਉਹਨਾਂ ਨੂੰ ਦੇਣਗੇ, ਮਾਊਂਟਿੰਗ ਸਿੱਖ ਪ੍ਰੈਸ਼ਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਇੱਕ ਪਾਸੇ ਇਕਨੋਮਿਕਲ ਅਸੀਂ ਜੈਨੋਸਾਈਡ ਦੀ ਲਾਈਨ ਲਈ ਸੀ, ਪਰ ਇਹ ਤਾਂ 1 ਸਾਲ ਹੋ ਗਿਆ, ਨਵੰਬਰ ਦੇ ਆ ਕੇ ਬੈਠੇ ਨੇ ਪੂਰਾ ਧੂਣਾ ਲਾ ਕੇ, ਹਿੱਲਣ ਦਾ ਨਾਂ ਨਹੀਂ ਲੈਂਦੇ। ਔਰ ਇਹ ਕਹਿੰਦੇ ਨੇ ਵੀ ਅਸੀਂ ਤਾਂ ਨਹੀਂ ਜਾਂਦੇ। ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਵੀ ਜੇ ਕਰਤਾਰਪੁਰ ਕੋਰੀਡੋਰ ਸ਼ੁਰੂ ਤਾਂ ਹੋ ਗਿਆ ਸੀ, ਮੋਮੈਂਟਮ ਬਿਲਟ ਅਪ। ਇਹ ਜਿਹੜਾ ਸਿਆਸਤਦਾਨ ਹੁੰਦੇ ਨੇ ਸਭ ਤੋਂ ਵੱਡੇ ਅਪਰਚੂਨਿਸਟ ਔਰ ਸਭ ਤੋਂ ਜ਼ਿਆਦਾ ਤਿੱਖਾ ਨੱਕ ਸਮੈਲ ਕਰਨ ਦਾ ਇਹਨਾਂ ਦਾ ਹੁੰਦਾ। ਐਵੇਂ ਨਹੀਂ ਉੱਥੇ ਨਵਜੋਤ ਸਿੱਧੂ ਗਿਆ ਕਰਤਾਰਪੁਰ, ਫਿਰ ਉਹਨੂੰ ਹਰਸਿਮਰਤ ਕੌਰ ਵੀ ਦੌੜੀ, ਦੂਜੇ ਵੀ ਦੌੜੇ, ਮੰਗ ਸ਼ੁਰੂ, ਕਿਉਂਕਿ
ਉਹਨਾਂ ਨੇ ਟੈਂਪਰੇਚਰ ਦੇ ਸਿੱਖਾਂ ਨੇ ਕਿਹਾ ਵੀ 2020 ਦਾ ਤੁਸੀਂ ਬੰਦ ਕੀਤਾ ਹੈ, ਮਾਰਚ ਦਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ, ਤੁਸੀਂ ਸਾਰਾ ਭਾਰਤ ਖੁੱਲ ਗਿਆ, ਲੱਖਾਂ ਦੇ ਤੁਸੀਂ ਇਕੱਠ ਮੇਲਿਆਂ ਤੇ ਔਰ ਦੂਜੇ ਕੋਈ ਹਰਿਦੁਆਰ ਤੇ ਕਿਤੇ ਕਰਦੇ ਹੋ, ਇਹ ਤੁਸੀਂ ਕਿਉਂ ਬੰਦ ਕੀਤਾ ਹੈ? ਲੇਕਿਨ ਮੈਂ ਫਿਰ ਵੀ ਸਮਝਦਾ ਹਾਂ ਵੀ ਜਿਹਨੂੰ ਅਸੀਂ ਬਾਬੇ ਦੀ ਕਿਰਪਾ ਕਹਿੰਦੇ ਹਾਂ, ਕਿਉਂਕਿ 2019 ਚ ਵੀ ਜਦੋਂ 9 ਨਵੰਬਰ ਨੂੰ ਇਮਰਾਨ ਖਾਨ ਉਹਨਾਂ ਨੇ ਉਹਦਾ ਉਦਘਾਟਨ ਕੀਤਾ, ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਵੀ ਲੱਗਦਾ ਨਹੀਂ ਸੀ ਜਿਸ ਕਿਸਮ ਦਾ ਹਿੰਦੂਤਵੀਆਂ ਦਾ ਰਵੱਈਆ, ਪਰ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਇੱਕ ਮੋਮੈਂਟਮ ਐਸੀ ਬਿਲਟ ਹੋਈ ਕਿ ਇਹ ਉਹਨੂੰ ਰੋਕ ਨਹੀਂ ਸਕੇ, ਔਰ ਇਹੀ ਮੁਅੱਜਜ਼ਾ ਹੁੰਦਾ ਹੈ। ਔਰ ਕਰਾਮਾਤ ਕ੍ਰਿਸ਼ਮਾ ਜਿਹੜਾ ਹੈ ਉਹ ਵੀ ਇੱਕ ਕ੍ਰਿਸ਼ਮਾ ਸੀ। ਤੇ ਹੁਣ ਦੇ ਦੌਰ 'ਚ ਜਦੋਂ 2 ਦਿਨ ਪਹਿਲਾਂ ਤੱਕ ਜਦੋਂ ਤੁਸੀਂ ਉਹੀ ਉਹਨਾਂ ਦਾ ਜਿਹੜਾ ਰੈਂਟਾ ਸਿੱਖ ਕੈਪਟਨ ਅਮਰਿੰਦਰ ਉਹ ਵੀ ਕਹਿ ਰਿਹਾ ਹੈ ਕਿ ਜੀ ਬਹੁਤ ਵੱਧ ਗਿਆ ਹੈ ਹੁਣ ਸਿਕਿਉਰਿਟੀ ਦਾ ਖਤਰਾ, ਇਹ ਬਿਲਕੁਲ ਠੀਕ ਕੀਤਾ ਉਹਨਾਂ ਨੇ, ਅੱਧਾ ਪੰਜਾਬ ਉਹਨਾਂ ਨੇ BSF ਦੇ ਹਵਾਲੇ ਕਰਤਾ, 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਜਿਹੜਾ ਹੈ ਉਹਦਾ ਚਾਰਜ ਜਿਹੜਾ BSF ਨੂੰ ਦੇ ਦਿੱਤਾ ਹੈ। ਜੇ ਇੰਨਾ ਹੀ ਖਤਰਾ ਹੈ ਤੇ ਫਿਰ ਤੁਸੀਂ ਕਰਤਾਰਪੁਰ ਕੋਰੀਡੋਰ ਕਿਉਂ ਖੋਲ ਰਹੇ ਹੋ ਭਾਈ? ਜੀ ਹੁਣ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਤੁਸੀਂ ਕਹਿ ਰਹੇ ਹੋ ਜੀ ਉਹਨਾਂ ਦੇ ਡਰੋਨ ਅੱਗੇ 15 ਕਿਲੋਮੀਟਰ ਤੱਕ ਆਉਂਦੇ ਸੀ, ਹਥਿਆਰ ਔਰ ਡਰੱਗਸ ਲੈ ਕੇ ਹੁਣ 50 ਕਿਲੋਮੀਟਰ ਤੱਕ ਆਉਂਦਾ। ਇਹ ਹੈ ਜਦੋਂ ਅਸੀਂ ਮੁਅੱਜਜ਼ਾ ਜਾਂ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ। ਜੇ 550ਵਾਂ ਸਾਲ ਕਰਤਾਰਪੁਰ ਕੋਰੀਡੋਰ ਖੁੱਲਣ ਦਾ ਉੱਥੇ ਜਾ ਕੇ ਸਿੱਖ ਸੰਗਤਾਂ ਨੇ ਮਨਾਇਆ, ਐਨ ਜਦੋਂ ਐਨ ਮੌਕੇ ਤੇ ਅਸੀਂ ਰਾਤ ਵੀ ਗੱਲ ਕੀਤੀ, ਹਾਲਾਂ ਮੈਨੂੰ ਇਹ ਤਾਂ ਸੀ ਕਿ ਵੀ ਹੁਣ ਜੋ ਬਣ ਗਿਆ ਪ੍ਰੈਸ਼ਰ ਬਿਲਡ ਜਿਹੜਾ ਖੁੱਲੇ, ਲੇਕਿਨ ਈਵਨ ਇਮੀਡੀਏਟ ਖੋਲਣ ਦੀ ਲਾਈਨ, ਔਰ ਹੁਣ ਤਾਂ ਜਿਹੜਾ ਉਹ ਚਰਨਜੀਤ ਚੰਨੀ ਉਹ ਵੀ ਕਹਿ ਰਿਹਾ ਸਾਡੀ ਸਾਰੀ ਕੈਬਨਿਟ ਅਸੀਂ 19 ਤਰੀਕ ਦਾ ਦਿਨ ਕਰਤਾਰਪੁਰ ਸਾਹਿਬ ਮਨਾਵਾਂਗੇ, ਦੂਸਰੇ ਵੀ ਹੋਰਨਾਂ ਦੇ ਵੀ ਸ਼ੁਰੂ ਹੋ ਗਿਆ। ਪਰ ਮੈਂ ਸਮਝਦਾ ਵੀ ਇਹ ਗੁਰੂ ਦੀ ਕਲਾ ਹੈ, ਗੁਰੂ ਦਾ ਮੁਅੱਜਜ਼ਾ ਹੈ। ਔਰ ਪਾਕਿਸਤਾਨ ਦੇ ਵਿੱਚ ਵੀ ਅੱਜ ਹੀ ਕਿਉਂਕਿ ਨਨਕਾਣਾ ਸਾਹਿਬ ਆਲਰੇਡੀ ਤਿਆਰੀਆਂ ਚੱਲ ਰਹੀਆਂ ਨੇ ਸਾਰੀਆਂ, ਔਰ ਕਿਸੇ ਨੇ ਉੱਥੋਂ ਲਾਈਵ ਵੀਡੀਓ ਲਹਿਰ ਪੰਜਾਬੀ ਉਹ ਵੀ ਚੰਗਾ ਕੰਮ ਕਰਦੇ ਨੇ, ਨਾਸਰ ਢਿੱਲੋਂ ਔਰ ਉਹਨਾਂ ਦੀ ਟੀਮ, ਤੇ ਉਹ ਸਾਰੇ ਨੂੰ ਦਿਖਾ ਰਹੇ ਸੀ। ਬਹੁਤ ਉਤਸ਼ਾਹ ਸੀ, ਉਹਨਾਂ ਨੂੰ ਚਾਅ ਚੜਿਆ, ਕਿਉਂਕਿ ਵੈਸੇ ਵੀ ਇਸ ਵਾਰ 3000 ਤੋਂ ਜ਼ਿਆਦਾ ਵੀਜ਼ੇ ਤਾਂ ਦਿੱਲੀ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਦਿੱਤੇ ਨੇ, ਪਰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣ ਦੇ ਨਾਲ ਰੌਣਕਾਂ ਵਾਪਸ ਪਰਤਣਗੀਆਂ। ਔਰ ਉਹਦੇ 'ਚ ਅਸੀਂ ਦੇਖ ਰਹੇ ਸੀ ਕਿ ਈਵਨ ਜਿਨ੍ਹਾਂ ਨੂੰ ਇੰਟਰਵਿਊ ਕਰ ਰਹੇ ਨੇ ਬਲੋਚਿਸਤਾਨ ਤੋਂ ਵੀ ਸਿੱਖ ਨਨਕਾਣਾ ਸਾਹਿਬ ਆਏ ਹੋਏ ਨੇ, ਔਰ ਇਹ ਵੀ ਇੱਕ ਚੰਗੀ ਖਬਰ ਸੀ ਕਿ 10 ਅਫਗਾਨ ਸਿੱਖ ਪਿਲਗ੍ਰਿਮਸ ਐਂਟਰ ਪਾਕਿਸਤਾਨ ਵਾਇਆ ਤੋਰਖਮ ਬਾਰਡਰ ਫॉर ਗੁਰੂ ਨਾਨਕਸ ਬਰਥ ਐਨੀਵਰਸਰੀ। ਸੋ ਇਹ ਤੋਰਖਮ ਬਾਰਡਰ ਜਿਹੜਾ ਮੇਨ ਅਫਗਾਨਿਸਤਾਨ ਪਾਕਿਸਤਾਨ ਦਾ ਬਾਰਡਰ ਹੈ, ਉਹਦੇ 'ਚ 10 ਸਿੱਖ ਜਿਹੜੇ ਨੇ, ਜਿਨ੍ਹਾਂ 'ਚ 6 ਬੀਬੀਆਂ ਨੇ ਔਰ 4 ਗੁਰਸਿੱਖ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਪਾਕਿਸਤਾਨ ਠਹਿਰਨ ਦੇ ਦੌਰਾਨ ਅੱਡ-ਅੱਡ ਗੁਰਦੁਆਰਿਆਂ 'ਚ ਜਾਵਾਂਗੇ, ਜਨਮ ਸਥਾਨ ਨਨਕਾਣਾ ਸਾਹਿਬ ਔਰ ਦਰਬਾਰ ਸਾਹਿਬ ਕਰਤਾਰਪੁਰ, ਔਰ ਅਸੀਂ ਜਿੱਥੇ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਹਾਂ ਉੱਥੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਗੁੱਡਵਿਲ ਜੈਸਚਰ ਸੀ ਪਾਕਿਸਤਾਨ ਦੀ ਹਕੂਮਤ ਦਾ, ਪਾਕਿਸਤਾਨ ਦੇ ਆਵਾਮ ਦਾ। ਔਰ ਮੈਂ ਸਮਝਦਾ ਵੀ ਬਾਬਾ ਨਾਨਕ ਦੇ 552ਵੇਂ ਜਿਹੜੇ ਬਰਥ ਐਨੀਵਰਸਰੀ ਦੇ ਉੱਤੇ, ਪ੍ਰਕਾਸ਼ ਦਿਵਸ ਦੇ ਉੱਤੇ ਇੱਕ ਵਾਰ ਫੇਰ ਕਰਤਾਰਪੁਰ ਜਿਹੜੀਆਂ ਨੇ ਉਹ ਰੌਣਕਾਂ ਲੱਗਣਗੀਆਂ, ਉਹ ਸਾਂਝਾਂ ਦੀ ਗੱਲ ਤੁਰੇਗੀ। ਹਾਲਾਂ ਮੈਂ ਅਗੇਨ ਇੰਗਲੈਂਡ ਤੋਂ ਸਾਡੇ ਇੱਕ ਵੀਰ ਕਾਲ ਕਰਦੇ ਹੁੰਦੇ ਨੇ, ਤੇ ਉਹਨਾਂ ਦੀ ਵੀ ਅੱਜ ਕਾਲ ਆਈ, ਕਹਿਣ ਲੱਗੇ ਜੀ ਇੰਨੀ ਜਲਦੀ ਕਿਵੇਂ ਹੋਏ, ਕੋਈ ਸ਼ਰਾਰਤ ਹੀ ਨਾ ਹੋਏ। ਮੈਂ ਕਿਹਾ ਵੈਸੇ ਮਾਈਂਡ ਤਾਂ ਹਮੇਸ਼ਾ ਇਹ ਰੱਖ ਕੇ ਤੁਰਨਾ ਚਾਹੀਦਾ ਹੈ, ਪਰ ਇਹ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਮੈਂ ਕਿਹਾ ਵੀ ਸ਼ਰਾਰਤਾਂ ਕਰਨ ਦਾ ਇਹਨਾਂ 'ਚ ਕਾਫੀ ਪੋਟੈਂਸ਼ੀਅਲ ਹੈ, ਲੇਕਿਨ ਬਾਬੇ ਦੀ ਆਪਣੀ ਕਿਰਪਾ ਵੀ ਹੁੰਦੀ ਹੈ। ਔਰ ਸਾਡੇ 1-2 ਪਾਕਿਸਤਾਨੀ ਵੀਰ ਖਾਸ ਤੌਰ ਤੇ ਜਿਹੜੇ ਕੈਨੇਡਾ ਤੋਂ ਸਾਨੂੰ ਲਿਖਦੇ ਨੇ, ਉਹਨਾਂ ਨੇ ਕਿਹਾ ਸੀ ਜੀ ਤੁਸੀਂ ਫਿਕਰ ਨਾ ਕਰੋ, ਬਾਬੇ ਨਾਨਕ ਨੇ ਆਪ ਹੀ ਫਲਾ ਲੈਣਾ, ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਸਾਨੂੰ ਬਹੁਤ ਸਾਰੇ ਮੈਸੇजेस ਨੇ, ਇੱਕ ਲੌਂਗ ਆਈਲੈਂਡ ਤੋਂ ਸਾਡੇ ਵੀਰ ਨੇ, ਉਹਨਾਂ ਨੇ ਕਿਹਾ ਜੀ ਤੁਸੀਂ ਡਾਕਟਰ ਸਾਹਿਬ ਨੀਲਮ ਕੌਰ ਤੁਸੀਂ ਆਓ, ਅਸੀਂ ਰਾਉਂਡ ਟ੍ਰਿਪ ਤੁਹਾਡਾ ਖਰਚਾ ਦੇਵਾਂਗੇ। ਕਰਤਾਰਪੁਰ ਦੇ ਨੇੜੇ ਬੈਠੇ ਜਿਹੜੇ ਸਾਡੇ ਵੀਰ ਭੈਣਾਂ ਨੇ ਉਹ ਲਿਖ ਰਹੇ ਨੇ ਵੀ ਤੁਸੀਂ ਕਦੋਂ ਆਉਣਾ, ਅਸੀਂ ਜ਼ਰੂਰ ਦੀਦਾਰ ਕਰਨਾ ਚਾਹੁੰਦੇ ਹਾਂ। ਪਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਕੁਝ ਕੰਪਲਸ਼ਨਸ ਵੀ ਹੁੰਦੀਆਂ ਨੇ, ਲੇਕਿਨ ਜਿਵੇਂ ਜੇ ਬਾਬਾ ਗੁਰੂ ਨਾਨਕ ਇਹਨਾਂ ਹਿੰਦੂ ਤਵੀਆਂ ਦੇ ਬੰਦ ਕਪਾੜ ਜਿਹੜੇ ਨੇ ਉਹ ਖੋਲ ਸਕਦਾ, ਤੇ ਉਹ ਵਕਤ ਵੀ ਬਹੁਤ ਕਰੀਬ ਹੋਏਗਾ ਜਿਹਦੇ 'ਚ ਅਸੀਂ
ਤੁਹਾਡੇ ਸਭ ਦੇ ਦੀਦਾਰ ਦਰਸ਼ਨ ਕਰਾਂਗੇ। ਕਰਾਂਗੇ। ਸੋ ਸਮੂਹ ਸਿੱਖ ਸੰਗਤ ਨੂੰ ਬਹੁਤ 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 ਮੁਬਾਰਕਬਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਪਈ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।